ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣਨ ਵਾਲੇ ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਨੂੰ ਵੀ ਤੁਹਾਡੇ ਆਪਣੇ ਚਰਨਜੀਤ ਜੋਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਕਬੂਲ ਹੋਵੇ। ਸਾਰਿਆਂ ਨੂੰ ਦਰਜਾ ਬਦਰਜਾ ਸਤਿਕਾਰ, ਪਿਆਰ, ਮੁਹੱਬਤ, ਇਸ਼ਕ ਖੁੱਲ੍ਹੇਆਮ ਚੜ੍ਹੇਆਮ। ਇਸ਼ਕ ਵੀ ਤੇ ਹੋਰ ਕੀ। ਹਾਈ ਨਿਕ ਸੈਂਡਰਾ ਨੀ ਸੁਣ ਲੈਣੀ, ਤੇਰਾ ਭਾਈ ਕਿਸੇ ਹੋਰ ਦਾ ਹੋ ਚੱਲਾ ਨੀ। ਓਏ ਮਰ ਜਾ, ਠਹਿਰ ਜਾ, ਖੜ ਜਾ, ਸਾਥ ਲੈ ਲਾ। ਹਾਏ ਹਾਏ ਨੀ ਤੂੰ ਅੱਖ ਨੀ ਰੱਖੀ ਨੀ ਆਪਣੇ ਘਰ ਵਾਲੇ ਤੇ ਨੀ, ਤੇਰਾ ਕੀ ਬਣੂ ਨੀ। ਮੈਂ ਤਾਂ ਕਹਿੰਦਾ ਏਦਾਂ ਦੀਆਂ ਜਨਾਨੀਆਂ ਬੰਦਾ ਮਰਿਆ ਨਹੀਂ ਹੁੰਦਾ ਤਾਂ ਵੀ ਮਾਰ ਦਿੰਦੀਆਂ। ਆਏ ਹਾਏ, ਤੇ ਮੈਨੂੰ ਹੁਣ ਉਦਾਂ ਦੀ ਐਕਟਿੰਗ ਤਾਂ ਕਰਨ ਦੋ। ਐਕਟਿੰਗ ਤਾਂ ਕਰਨ ਦਿਓ, ਅਗਲੀ ਨੇ ਕਹਿਣਾ ਪਤਾ ਨਹੀਂ ਉੱਥੇ ਕੀ ਹੋ ਗਿਆ, ਕਿਹਦਾ ਪੱਖੇ ਝੱਤ ਆ ਗਿਆ। ਅੱਛਾ ਹਾਂ, ਨਹੀਂ ਮੈਂ ਤਾਂ ਅਗਲੀ ਨੂੰ ਕਰ ਕਰਕੇ ਆਉਂਦਿਆਂ ਨਾਲ ਅਗਲੀ ਦਾ ਤਾਇਆ ਮਾਰ ਦੋ। ਆਪਣੇ ਪੇਕਿਆਂ ਚੋਂ ਨਾ ਮਾਰੀਓ, ਉਹਦੇ ਪੇਕਿਆਂ ਚੋਂ ਮਾਰੀਓ ਜਿਹਨੂੰ ਮਾਰਨਾ। ਫਿੱਟੇ ਮੂੰਹ 50,000 ਤੇ 50,000 ਕਿੰਨੇ ਹੁੰਦੇ ਆ? ਲੱਖ। ਲਾਣ ਤਾਈ ਤੇਰੇ ਤੇ ਕਾ ਤੂੰ ਮੈਂ ਤੇਰੇ ਤਾਏ ਦੀ ਗੱਲ ਕਰਨ ਡਿਆ। ਅੱਛਾ, ਮੇਰੇ ਉਹਦਾ ਤਾਇਆ ਤਾਂ 80 ਸਾਲਾਂ ਦੇ ਵਿੱਚ ਵੀ ਦੌੜਾ ਫਿਰਦਾ ਹੁੰਦਾ ਹੈ। ਹਾਂ, ਰਾਤ ਨੂੰ ਪਾ ਕੇ ਉਹ ਨਾ ਸੂਟ ਬੂਟ ਜਿਹਾ ਬਾਹਰ ਜਾ ਕੇ ਪਾਰਕਾਂ ਦੇ ਵਿੱਚ ਡਾਂਸ ਕਰਦਾ ਫਿਰਦਾ ਹੈ। ਤੇ ਤੇਰਾ ਤਾਇਆ ਖੰਗ ਸਾਰੇ ਟੱਬਰ ਨੂੰ ਨਹੀਂ ਸੌਣ ਦਿੰਦਾ। ਉਹ ਮੇਰੇ ਤਾਏ ਨੂੰ ਤੇ ਕਰੋਨਾ ਹੋ ਕੇ ਹਟਿਆ ਸੀ ਨਾ, ਟੀਕਾ ਵੀ ਲਵਾ ਲਿਆ ਉਹਨੇ। ਹਾਂ, ਤੇ ਟੀਕੇ ਵਾਲੀ ਸੂਈ ਨੂੰ ਕਰੋਨਾ ਹੋ ਗਿਆ। ਅੱਛਾ, ਹਾਂ, ਸੂਈ ਨੂੰ ਨਹੀਂ ਹੋਇਆ, ਪਰ ਮੇਰੀ ਤਾਈ ਜਦੋਂ ਗਈ ਸੀ ਨਾ ਟੀਕਾ ਲਵਾਣ, ਉਦਾਂ ਹੀ ਕਰਦੀ ਜਿੱਦਾਂ ਨਿੱਕੇ ਹੁੰਦੇ ਮੈਂ ਕਰਦੀ ਸੀ। ਨਹੀਂ, ਇੱਦਾਂ ਨਾਟਕ ਜੇ ਕਰਦੀ ਸੀ, ਲਵਾਉਂਦੀ ਨਹੀਂ ਛੇਤੀ ਟੀਕਾ। ਓਏ ਚੱਲ ਛੱਡ ਪਰ। ਵੈਸੇ ਇਸ ਲਾਕਡਾਊਨ ਨੇ ਨਾ ਬਹੁਤ ਵੇਲੇ ਕਰ ਦਿੱਤੇ ਬੰਦੇ, ਸਾਰੇ ਵੇਲੇ। ਤੁਹਾਨੂੰ ਪਤਾ ਸਾਡੇ ਪਿੰਡ ਵਾਲੀ ਬਿਸ਼ਨੋ ਤਾਈ ਜਿਹੜੀ ਆ, ਓਏ ਬਿਸ਼ਨੋ ਤਾਈ ਕੱਲੀ ਨਹੀਂ, ਇੱਥੇ ਕਰਤਾਰੀਆਂ ਪਿਆਰੀਆਂ ਸਭ ਵੇਲੀਆਂ ਹੋ ਗਈਆਂ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਮੈਨੂੰ ਤੁਹਾਡੀ ਇੱਕ ਗੱਲ ਨਹੀਂ ਸਮਝ ਆਈ, ਕਰੀ ਕੀ ਜਾਂਦੇ ਹੋ ਤੁਸੀਂ? ਇੱਕ ਪਾਸੇ ਤੁਸੀਂ ਜਹਾਜ਼ਾਂ ਦੀ ਗੱਲ ਕਰਦੇ ਹੋ, ਦੂਜੇ ਪਾਸੇ ਨਾ ਬੇਰੁਜ਼ਗਾਰ ਬੁੜੀਆਂ ਦੀ। ਚਾਹੁੰਦੇ ਕੀ ਹੋ? ਚਾਹਣਾ ਮੈਂ ਕੀ ਆ ਯਾਰ, ਇਹ ਬੁੜੀਆਂ ਵਿਚਾਰੀਆਂ ਜਿਹੜੀਆਂ ਘਰ ਬੈਠੀਆਂ, ਇਹ ਵਿਚਾਰੀਆਂ ਹੁਣ ਕਰਨ ਤੇ ਕੀ ਕਰਨ। ਅੱਛਾ, ਸਕੂਲ ਬੰਦ ਹੋ ਗਏ ਆ, ਨਿਆਣੇ ਘਰ ਬੈਠੇ ਆ, ਗੁਰਬਲ। ਹਾਂ, ਤੇ ਬੁੜੀਆਂ ਦੇ ਦਿਮਾਗ ਜਿਹੜੇ ਵਿਚਾਰੇ ਤੌਰ ਚੱਕੇ ਪਏ ਆ। ਮੈਂ ਤੇ ਕਹਿੰਨੀ ਆ ਹੁਣ ਮੌਸਮ ਉਦਾਂ ਦਾ ਹੀ ਆ, ਸੇਵੀਆਂ ਵੀ ਨਹੀਂ ਵੱਟਣੀ ਹੁੰਦੀਆਂ। ਮੈਂ ਕਹਾਂ ਜੀ ਬੁੜੀਆਂ ਆਪ ਵੱਟ ਖਾਣ ਡਈਆਂ। ਕਰਨ ਵੀ ਕੀ ਕਰਨ ਹੈ, ਜਨਾਨੀਆਂ ਵੀ ਆਪਸ ਵਿੱਚ ਲੜ ਕੇ ਉਹਨਾਂ ਦਮੂਈਆਂ ਹੋਈਆਂ ਪਈਆਂ। ਨਿਆਣਿਆਂ ਪਿੱਛੇ ਵੀ ਲੜ ਲਿਆ। ਇੱਕ ਗੱਲ ਸੁਣ ਲਓ, ਇਹਨਾਂ ਜਨਾਨੀਆਂ ਨੂੰ ਕਿਸੇ ਕੰਮ ਧੰਦੇ ਲਾਇਆ ਜਾਵੇ ਤਾਂ ਬਹੁਤ ਅੱਛਾ ਰਹਿ ਸਕਦਾ। ਵੈਸੇ ਨਾ ਕਿਸੇ ਸਿਆਣੇ ਨੇ ਇੰਨੀ ਗੱਲ ਕਹੀ ਸੀ, ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਜਨਾਨੀ ਲੜੇ ਨਾ, ਇੱਕ ਮਿੰਟ ਵਿੱਚ ਗਾਣਾ ਆ ਗਿਆ, ਮੈਂ ਟੋਕਣਾ ਭੁੱਲ ਗਈ। ਇਹ ਡਰਦੇ ਕਿਉਂ ਨਹੀਂ ਨੌਕਰੀ ਕਰਵਾ ਸਕਦੇ? ਬੁੜੀਆਂ ਤੋਂ ਡਰਦੇ ਤੁਸੀਂ? ਓਏ ਨਹੀਂ, ਬੁੜੀਆਂ ਦੀ ਜ਼ਬਾਨ ਤੋਂ ਡਰਦੇ। ਨੌਕਰੀਆਂ ਤਾਂ ਬਹੁਤ ਨੇ ਨਾ ਬੀਬੀਆਂ ਦੇ ਵਾਸਤੇ। ਅੱਛਾ, ਮੰਨ ਲਓ ਇਹਨਾਂ ਨੂੰ ਬਿਜਲੀ ਮਹਿਕਮੇ ਦੇ ਵਿੱਚ ਹੀ ਭਰਤੀ ਕਰ ਦਿਓ, ਇਹਨਾਂ ਬੁੜੀਆਂ ਨੂੰ। ਆਹੋ, ਜਿੰਨੀਆਂ ਘਰ ਬੈਠੀ ਬਿਸ਼ਨੀ, ਕਰਤਾਰੀ, ਪਿਆਰੀ, ਹੋਰ ਕੀ ਨਾ ਹੀ ਇਹਦਾ, ਇੱਕ ਹੋਰ ਸੀ ਜੋ ਜਿੰਨੀਆਂ ਵੀ ਮਰਜ਼ੀ ਜਿੰਨੀਆਂ ਵੀ ਨੇ। ਹਾਂਜੀ, ਮੰਨ ਲਓ ਕਿਸੇ ਦੀ ਬੁੜੀ ਨੂੰ ਬਿਜਲੀ ਬੋਰਡ ਦੇ ਵਿੱਚ ਭਰਤੀ ਕਰਵਾਤਾ। ਅੱਛਾ, ਹਾਂ, ਤੇ ਉੱਥੇ ਉਹ ਬਣ ਗਈ SDO। ਆਹੋ, ਤੇ ਹੋਰ ਕੀ ਬੱਲੇ। ਤੇ ਤੇਰਾ ਕੀ ਕੱਲੀਆਂ ਲਾਈਨਮੈਨ ਨਹੀਂ ਰਹਿਣਾ? ਅੱਛਾ, SDO ਬਣ ਗਈ। ਫਿਰ SDO ਬਣ ਗਈ ਤੇ ਉਹਨੇ ਆਪਣੇ ਘਰ ਫੋਨ ਕਰਿਆ ਕਰਨਾ। ਠੀਕ ਹੈ ਨਾ, ਆਪਣੀ ਨੌਂ ਨੂੰ। ਗੱਲ ਸੁਣ ਲੈ, ਆਪਣੇ ਬੇਟਾ ਧੋਲਾ ਸੀ ਉਹ ਕੱਪੜੇ ਤੇ ਸੁੱਕਣੇ ਬਾਅਦ ਤਾਰੇ ਤੇ ਬਿਜਲੀ ਤੇ ਅੱਜ ਆਪਾਂ ਬਿਜਲੀ ਨਹੀਂ ਛੱਡਣੀ। ਹਾਂ, ਤੇ ਉਹ ਤੇ ਚੰਗੀ ਤਰ੍ਹਾਂ ਸੁਕਾ ਲਿਆ, ਛੇਤੀ ਚੱਕ ਲਿਓ, 4:30 ਵਜੇ ਬਿਜਲੀ ਛੱਡਣੀ ਆਪਾਂ। ਉਦੋਂ ਤੱਕ ਭਾਵੇਂ ਤੇ ਪਤਾ ਨਿਆਣੇ ਨੇ ਆਪਣੀ ਨੇ ਪਿੰਕੀ ਨੂੰ ਪਿੰਗ ਵੀ ਪਾਦੀ ਸਾਡੀਆਂ ਤਾਰਾਂ ਦੇ ਉੱਪਰ। ਹਾਂ, ਟਰਾਂਸਫਾਰਮਰ ਦੇ ਨਾਲ ਕੱਟਾ ਬੰਨ੍ਹਦੇ ਨਾਲੇ ਆਪਣਾ। ਆਹੋ, ਹਾਂ, ਤੇ ਉਹ ਜਿਹੜੇ ਹੈਗੇ ਨਾ ਦੂਸਰੇ ਕਹਿੰਦੇ ਲੋਹੇ ਦੀ ਤਾਰ,
ਉਹ ਤਾਂ ਅਰਥ ਤੇ ਮੋਇਆ ਪੁੱਛਦਾ ਕੋਈ ਕੱਟ ਕੇ ਕੋਈ ਗੱਲ ਨਹੀਂ, ਤੂੰ ਵਿਹੜੇ ਦੇ ਵਿੱਚ ਆਪਣੇ ਤਾਰ ਬੰਨ ਲਿਓ ਕੱਪੜਿਆਂ ਲਈ। ਹਾਂ ਉਹ ਤਾਂ ਪਾਪਾ ਤੁਸੀਂ ਸਾਡੀ ਬੱਲੇ ਨਹੀਂ ਬੱਲੇ, ਆ ਤੇ ਕਰਤਾਰੀ ਤੇ ਬਹੁਤ ਟੋਰ ਹੈ। ਮੈਂ ਕਿਹਾ ਟੌਰ ਇੰਨੀ ਕਿ ਉਹਨੇ ਤਾਂ ਬਸ ਪੁੱਛੋ ਹੀ ਨਾ। ਆਪਣੇ ਘਰਾਂ ਦੇ ਵਿੱਚ ਚੱਲਿਆ ਕਰਨਗੇ ਏਸੀ, ਓਹੋ ਸਰਦੀਆਂ ਨੂੰ ਚੱਲਿਆ ਕਰਨਗੇ ਹੀਟਰ, ਰੋਟੀ ਵੀ ਹੀਟਰਾਂ ਦੇ ਪੱਕੂ। ਮੈਂ ਕਿਹਾ ਜੀ ਪੁੱਛੋ ਨਾ। ਤੇ ਅਗਲੇ ਲੋਕਾਂ ਦੇ ਘਰਾਂ ਦੇ ਵਿੱਚ ਹਾਂ ਫੇਰ ਨਹੀਂ, ਉੱਥੇ ਮੈਂ ਕਿਹਾ ਜੀ ਮਾੜਾ ਜਿਹਾ ਵੀ ਕਿਤੇ ਪੱਤਾ ਹਿੱਲਿਆ ਨਹੀਂ ਬਾਹਰ, ਹੁਣ ਚੱਕ ਦਿਓ ਸੋਚੋ ਟਰਾਂਸਫਾਰਮਰ ਦਾ ਨੇਰੀ ਆਉਣ ਲੱਗੀ ਆ। ਲੈ ਲੋ। ਹਾਂ ਤੇ ਦੇਸ਼ਾਂ ਨੇ ਕਿੰਨੀ ਤਰੱਕੀ ਕਰ ਲਈ ਬਾਹਰ ਲਈ ਤਾਂ ਦੇਖੋ ਤਾਂ। ਤੇ ਜੇ ਕਿਤੇ ਮਰ ਜਾਣੀ ਪੁਲਿਸ ਚ ਆ ਜਾਣ ਫਿਰ? ਓਏ ਹੋਏ ਪੁਲਿਸ ਤਾਂ ਉਦਾਂ ਹੁਣ ਬਹੁਤ ਆ ਗਈਆਂ। ਆਹੋ ਨਹੀਂ ਦੂਜੀਆਂ ਜੀ ਨਾ ਆ ਵਾਲੀਆਂ ਜਿਹੜੀਆਂ ਘਰ ਬੈਠੀਆਂ, ਹਾਂ ਟੱਪੀਆਂ ਬੈਠੀਆਂ ਜਿਹੜੀਆਂ ਬਹੁਤ ਸੋਫਿਸਟੀਕੇਟਡ ਨਹੀਂ ਗੱਲ ਕਰਦੀ ਮੈਂ, ਜਿਹੜੀਆਂ ਬਹੁਤ ਗੁੰਗਾਰ ਹੋਈਆਂ ਬੈਠੀਆਂ, ਖਿਜੀਆਂ ਬੈਠੀਆਂ, ਟੱਪੀਆਂ ਬੈਠੀਆਂ। ਲਓ ਜੀ ਜੇਕਰ ਇਹ ਪੁਲਿਸ ਦੇ ਵਿੱਚ ਭਰਤੀ ਹੋ ਜਾਣ ਇਹਨਾਂ ਦੇ ਤਾਂ ਹੋਰ ਹੀ ਤਰ੍ਹਾਂ ਦੇ ਬਿਆਨ ਹੋਇਆ ਕਰਨ। ਹੈ ਨਹੀਂ ਕਿੱਦਾਂ ਭਲਾ? ਲੈ ਜਦੋਂ ਵੀ ਕੋਈ ਫੜ ਕੇ ਲਿਆਂਦਾ, ਭਾਵੇਂ ਕੋਈ ਬੰਦਾ ਹੋਵੇ ਦੂਸਰਾ ਹੀ ਸ਼ਰੀਫ ਹੀ ਹੋਵੇ, ਹਾਂਜੀ ਤੁਹਾਡੇ ਵਰਗੇ ਹੀ, ਆਹੋ ਉਹਨਾਂ ਨੇ ਕਿਹਾ ਕਹਿੰਦੇ ਵੇਖ ਮੱਛਾ ਕੇ ਦਤਾ ਨੂੰ ਕੀਤੀਆਂ ਕੰਜਰ ਨੇ। ਇਹਦੇ ਮੈਨੂੰ ਸ਼ਕਲ ਹੀ ਇਹਦੀ ਮੈਨੂੰ ਸੁੱਚਾ ਸਿੰਘ ਵਰਗੀ ਲੱਗਦੀ। ਪਹਿਲਾਂ ਸੁੱਚਾ ਸਿੰਘ ਕੌਣ? ਮੇਰਾ ਘਰ ਵਾਲਾ। ਹਾਏ ਨੀ ਇਹਦੀ ਸ਼ਕਲ ਹੀ ਸੁੱਚਾ ਸਿੰਘ ਵਰਗੀ ਲੱਗਦੀ ਹੈ। ਉਹ ਵੀ ਨਹੀਂ ਚੰਗਾ ਤੇ ਇਹ ਵੀ ਨਹੀਂ ਚੰਗਾ ਹੋਣਾ। ਇਹਨੂੰ ਢਾ ਕੇ ਫੇਰ ਇਹਦੇ ਪਟਾ। ਹਾਂ ਉੱਥੇ ਮਾਰੋ ਜਦੋਂ 4 ਦਿਨ ਕੁਰਸੀ ਤੇ ਬਹਿ ਜਾ ਸਕੇ। ਹਾਂ ਤੁਸੀਂ ਸੁਣ ਰਹੇ ਸੀ ਪੰਜਾਬੀ ਰੇਡੀਓ ਯੂਐਸ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਤੇ ਮੈਨੂੰ ਆ ਰਿਹਾ ਬਹੁਤ ਜ਼ਿਆਦਾ ਮਜ਼ਾ। ਤੇ ਜੇ ਕਿਤੇ ਇਹਨਾਂ ਨੂੰ ਬੈਂਕ ਦੇ ਵਿੱਚ ਲਾ ਦਿੱਤਾ ਜਾਂਦਾ ਫੇਰ? ਓਏ ਹੋਏ ਹੋਏ ਬੈਂਕ ਦੇ ਵਿੱਚ ਕਈ ਵਿਚਾਰੇ ਬੁੜੇ ਪੈਨਸ਼ਨਾਂ ਲੈਣ ਤੇ ਤੁਰ ਪੈਂਦੇ ਆ। ਹਾਂਜੀ ਤੇਰੇ ਵਰਗੀਆਂ ਨੂੰ ਵੀ ਲੱਗੀ ਹੁੰਦੀ ਪੈਨਸ਼ਨ। ਅੱਛਾ ਬੁਢਾਪਾ ਪੈਨਸ਼ਨ ਲੱਗੀ ਹੁੰਦੀ ਕਈਆਂ ਨੂੰ। ਕਈ ਉਦਾਂ ਪੈਨਸ਼ਨ ਲੈਣ ਚਲ ਜਾਂਦੇ ਆ ਨਾ ਵੀ ਅਗਲੇ ਦੀ ਸਰਕਾਰੀ ਨੌਕਰੀਆਂ ਹੁੰਦੀਆਂ। ਪਹਿਲਾਂ ਹੀ ਉਹਨੇ ਪੁੱਛਿਆ ਨੇ ਤੈਨੂੰ ਕਾਹਦੀ ਪੈਨਸ਼ਨ ਦਿੰਦੀ ਸਰਕਾਰ? ਅੱਛਾ ਬੇਲਾ ਬਹਿ ਕੇ ਖਾ ਨਾ ਤੇ ਹੱਡ ਰਾਮੀ ਹੋਏ ਹੋ ਕੀਤਾ ਤਾਂ ਕੱਖ ਵੀ ਹੋਣਾ। ਤੂੰ ਉੱਥੇ ਰਫਲ ਦੇਖੀ ਰਫਲ ਬੀਬੇ ਸੂਬੇਦਾਰ ਭਾਜੀ ਹੈ ਜੀ। ਸੂਬੇਦਾਰ ਰਿਟਾਇਰ ਹੋਇਆ ਮੈਂ। ਸੂਬੇਦਾਰ ਰਿਟਾਇਰ ਹੋਇਆ ਤੂੰ। ਰਫਲ ਤੇ ਤੂੰ ਚੱਲੀ ਨਹੀਂ ਹੋਣੀ। ਪਤਾ ਨਹੀਂ ਲੱਗਦਾ ਹੋਣਾ ਵੀ ਰਫਲ ਨੂੰ ਤੂੰ ਦਿੱਤਾ ਜਾਂ ਤੈਨੂੰ ਰਫਲ ਦਿੱਤੀ ਹੈ। ਪੈਨਸ਼ਨ ਲੈਣ ਆ ਜਾਂਦੇ ਸਰਕਾਰ ਨੂੰ ਕਿੱਦਾਂ ਦੀਆਂ ਅਮਰੀਕਨ ਸੁੰਡੀਆਂ ਲੱਗੀਆਂ ਇਹ ਉਹ। ਹਾਂ ਗੱਲ ਬਹਿ ਜਾ ਉੱਥੇ, ਲੱਤਾਂ ਤੇਰੀਆਂ ਬਿੰਗੀਆਂ ਤੀਰ ਕਮਾਨ ਵਾਂਗੂ ਹੋਈਆਂ ਆ। ਹੁਣ ਤੈਨੂੰ ਪੈਨਸ਼ਨ ਦੇ ਦਈਏ ਤੇ ਨਾ ਤੂੰ ਨਹੀਂ ਚੁੱਟੀ ਚੁੰਨੀ ਲੈ ਕੇ ਆ ਗਈਆਂ ਪੈਨਸ਼ਨ ਲੈਣ। ਕਾਹਦੀ ਪੈਨਸ਼ਨ ਤੈਨੂੰ? ਵਿਧਵਾ ਪੈਨਸ਼ਨ। ਬੜੀ ਖੁਸ਼ ਹੋ ਕੇ ਦੱਸ ਰਹੀ ਹੈ ਵਿਧਵਾ ਪੈਨਸ਼ਨ ਹੈ। ਦੱਸ ਬੜਾ ਚਾਹ ਚੜੀ ਤੈਨੂੰ ਘਰ ਬੜਾ ਮਾਰਨ ਦਾ ਹੈ। ਵਿਧਵਾ ਪੈਨਸ਼ਨ ਉਹ ਤਾਂ ਤੇਰੇ ਮਗਰ ਵਾਲੀ ਬੁਢਾਪੇ ਵਾਲੀ ਲੱਗਦੀ ਤਾਂ ਹੈ ਨਹੀਂ। ਬੁਢਾਪੇ ਵਾਲੀ ਉਮਰ ਵੱਧ ਘਟਾਈ ਕੀਤੀ ਲੱਗਦੀ ਤਾਂ ਸਰਟੀਫਿਕੇਟਾਂ ਦੇ ਵਿੱਚ। ਹਾਂ ਪੈਨਸ਼ਨ ਇਹਨਾਂ ਦੀਆਂ ਕੱਟੋ ਪੈਨਸ਼ਨਾਂ ਜੀ। ਸਾਡੇ ਨਾਲ ਹੀ ਬੋਲ ਚਾਲ। ਪੰਜਾਬੀ ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਪਿੰਡਾਂ ਦੇ ਵਿੱਚ ਜਿਹੜੀਆਂ ਬੁੜੀਆਂ ਇਸ ਵੇਲੇ ਬੇਰੁਜ਼ਗਾਰ ਹੋਈਆਂ ਬੈਠੀਆਂ ਨੇ, ਜਿਨ੍ਹਾਂ ਕੋਲ ਕੋਈ ਕੰਮ ਧੰਦਾ ਨਹੀਂ ਹੈ, ਉਹਨਾਂ ਨੂੰ ਅਸੀਂ ਲਾ ਰਹੇ ਹਾਂ ਕੰਮ, ਉਹ ਵੀ ਹਾਈ ਪ੍ਰੋਫਾਈਲ ਜੌਬਾਂ ਦੇ ਉੱਤੇ। ਜੇ ਕਿਤੇ ਲੱਗ ਜਾਣ 에ਅਰ ਹੋਸਟੈਸ। ਓਏ ਹੋਏ ਜਿੰਨੀਆਂ ਵੀ ਪਿੰਡ ਦੇ ਵਿੱਚ ਬੀਬੀਆਂ ਬੈਠੀਆਂ ਨੇ ਘਰਾਂ ਦੇ ਬਾਹਰ ਮੰਜੀਆਂ ਦੇ ਉੱਪਰ ਸਵੈਟਰ ਬੁਣਦੀਆਂ, ਜਿਹਨਾਂ ਦਾ ਕਿਤੇ ਕੁੰਡਾ ਵੀ ਨਿਕਲ ਜਵੇ ਅਗਲੀਆਂ ਚਗਾਠਾਂ ਪੱਟਣ ਨੂੰ ਫਿਰਦੀਆਂ ਕਿ ਸਾਡਾ ਕੁੰਡਾ ਕਿੱਦਾਂ ਘਟ ਗਿਆ, ਸਵੈਟਰ ਕਿੱਦਾਂ ਇਹ ਲੰਗੜਾ ਜਿਹਾ ਹੋ ਗਿਆ। ਉਹ ਜੇਕਰ ਕਿਤੇ 에ਅਰ ਹੋਸਟੈਸ ਬਣ ਜਾਣ ਬਹੁਤ ਹੀ ਜ਼ਿਆਦਾ ਹਾਈ ਫਾਈ ਹੋਣਗੇ। ਹਾਂ ਜਹਾਜ਼ਾਂ ਦੇ ਵਿੱਚ। ਲਓ ਜੀ ਫਿਰ ਉਹ ਕਿੱਦਾਂ ਆਪਣੇ ਸਾਰੇ ਜਿਹੜੇ ਬੈਠੇ ਹੋਣਗੇ ਜਹਾਜ਼ ਦੇ ਵਿੱਚ ਉਹਨਾਂ ਨੂੰ ਕਿੱਦਾਂ ਸੰਬੋਧਨ ਕਰਨਗੀਆਂ? ਐਕਸਕਿਊਜ਼ ਮੀ 에ਅਰ ਹੋਸਟੈਸ। ਵੱਡੀ ਆਈ ਐਕਸਕਿਊਜ਼ ਮੀ ਵਾਲੀ। ਹਾਂ ਉਹ ਤੇ ਪਹਿਲਾਂ ਅਗਲੇ ਦੀ ਸੁਣ ਤਾਂ ਲਓ। ਦੇਖੋ ਬਈ ਸਾਰੇ ਭਰਾਵੋ ਤੇ ਭੈਣੋ ਚੁੱਪ ਕਰਕੇ ਟਿਕ ਕੇ ਬਹਿ ਜਾਓ, ਆਪਣੇ ਆਪਣੇ ਲੱਕ ਬੰਨ ਲਓ। ਜਹਾਜ਼ ਲੱਗਾ ਉੱਡਣ। ਹੁਣ ਜੇ ਕਿਸੇ ਨੇ ਕੁਰਬਲ ਕਰਨ ਦੀ ਕੋਸ਼ਿਸ਼ ਕੀਤੀ ਫੇਰ ਨਾ ਕਿ ਮੈਂ ਗਿੱਟੇ ਝਾੜ ਦਿੱਤੇ। ਸਿੱਧੀ ਗੱਲ ਆ, ਆਰਾਮ ਦੇ ਨਾਲ ਬਹਿ ਜਾਓ। ਤੁਹਾਡੇ ਕੋਲ ਇੱਥੇ ਹੋਣੀਆਂ ਥੱਲੇ ਪਈਆਂ ਤੁਹਾਡੀਆਂ ਜੈਕਟਾਂ ਜੁਕਟਾਂ ਨਹੀਂ। ਜੇ ਹੈਗੀਆਂ ਤਾਂ ਠੀਕ ਆ, ਨਹੀਂ ਵੀ ਹੈਗੀਆਂ ਤੇ ਕਿਹੜਾ ਅਸੀਂ ਕਿਤੇ ਡੁੱਬ ਚੱਲੇ ਆ, ਕਿਤੇ ਡਿੱਗਣ ਲੱਗੇ ਆ, ਕਿਤੇ ਨਹੀਂ ਡਿੱਗਦੇ। ਨਾਲ ਇੱਕ ਗੱਲ ਹੋਰ ਸੁਣ ਲਓ, ਜੇਕਰ ਕਿਸੇ ਦਾ ਇੱਧਰ ਉੱਧਰ ਮੈਨੂੰ ਜਵਾਕ ਦੌੜਦਾ ਫਿਰ ਪਿਆ ਦਿਸ ਪਿਆ, ਜੇ ਕਿਤੇ ਕਿਸੇ ਨੇ ਭੁਲੇਖੇ ਦੇ ਨਾਲ ਕੁਝ ਮੰਗ ਹੀ ਲਿਆ ਖਾਣ ਪੀਣ ਨੂੰ, ਮੰਗ ਲਿਆ ਜੇਕਰ ਕਿਤੇ ਖਾਣ ਪੀਣ ਨੂੰ, ਵੇਖਾਂ ਭੁਖੜਾ ਚੜਿਆ ਕਿਤੇ ਤੈਨੂੰ। ਜੇ ਕਿਤੇ ਪਾਣੀ ਮੰਗ ਲਿਆ ਝੋਨਾ ਲਾਉਂਦੀ ਆਈ ਆ
ਤੈਨੂੰ ਪਾਣੀ ਤੇ ਆਕੜਾ ਬਲਿਆ ਹੈ ਮਾੜਾ ਜਾਂ ਮੈਨੂੰ ਕੀ ਦੇਖ ਲਿਆ ਗਲਾਸ ਫੜ ਕੇ ਜਾਂਦੇ ਨਾਲੇ ਜੇ ਕਿਸੇ ਨੇ ਵਾਧੂ ਕਿਤੇ ਪੈਗ ਮੰਗ ਲਿਆ ਮੈਂ ਉੱਥੇ ਹੀ ਇਹ ਨਾ ਹੋਵੇ ਬਚਨੇ ਵਾਲੀ ਕਰੂੰਗੀ ਹੈ ਹਾਂ ਵੀ ਬਚਣਾ ਵੀ ਇਦਾਂ ਜ਼ਿਆਦਾ ਸ਼ਰਾਬ ਪੀ ਕੇ ਨਾ ਲੁੜਕਦਾ ਹੁੰਦਾ ਸੀ ਜੇ ਕਿਸੇ ਨੇ ਮਾਰੇ ਲਲਕਾਰੇ ਫੇਰ ਨਾ ਕਿਉਂ ਵੀ ਮੈਂ ਚੱਲਦੇ ਜਹਾਜ਼ ਦੇ ਵਿੱਚੋਂ ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਤੇ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ ਤੇ ਜੇ ਕਿਤੇ ਇਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਦੁਸ਼ਮਣ ਦੇਸ਼ ਨਾਲ ਲੜਾਈ ਵੇਲੇ ਫੇਰ ਲੈ ਇਹ ਤਾਂ ਮੈਨੇ ਮਾਰ ਦੇਣਗੀਆਂ ਅੱਛਾ ਹਾਂ ਇਹਨਾਂ ਨੇ ਤਾਂ ਨਹੀਂ ਇਹ ਤਾਂ ਕਿੱਥੇ ਤਾਂ ਉਹ ਗੱਲਾਂ ਸੁਣਾਉਣਗੀਆਂ ਅਗਲੇ ਨੂੰ ਉਹਨਾਂ ਦੇ ਹਿਸਟਰੀ ਸੁਣਾ ਕਰਨਗੀਆਂ ਸਾਰੀਆਂ ਅੱਛਾ ਹਾਂ ਉਹਨਾਂ ਨੂੰ ਮਾੜੀ ਜੀ ਗੱਲ ਇਹਨਾਂ ਨੇ ਛੇੜਨੀ ਆ ਉਹਨਾਂ ਨੇ ਗੋਲੀ ਚਲਾਉਣੀ ਆ ਇਧਰੋਂ ਮਿਹਣੀ ਹੋ ਜਾਣਾ ਸਾਡਾ ਤਾਂ ਖਰਚਾ ਵੀ ਨਹੀਂ ਹੋਣਾ ਕੋਈ ਅੱਛਾ ਕਾਰਤੂਸ ਵੀ ਨਹੀਂ ਕੋਈ ਚੱਲਣਾ ਹੈ ਹਾਂ ਇਹਨਾਂ ਨੇ ਗੱਲਾਂ ਹੀ ਉਦਾਂ ਦੀਆਂ ਸੁਣਾਉਣੀਆਂ ਉਹਨਾਂ ਦੀ ਮਾਂ ਭੈਣੀ ਐਸੀ ਕਰਨੀਆਂ ਹਾਂ ਅਗਲੇ ਨੇ ਸ਼ਰਮ ਦੇ ਮਾਰੇ ਮਰ ਜਾਣਾ ਇਹਨਾਂ ਨੇ ਮਤਲਬ ਆਪਣਾ ਜਿਹੜਾ ਗਲੀ ਵਾਲਾ ਐਕਸਪੀਰੀਅੰਸ ਆ ਉਹ ਲਿਆਉਣਾ ਮੈਂ ਕਿਹਾ ਜੀ ਸਾਰਾ ਝਾੜੂ ਚੱਕ ਦਿਖਾਉਣੇ ਅਗਲਿਆਂ ਨੂੰ ਹਾਂ ਬਾਹਾਂ ਕੱਢ ਕੇ ਲੜਨਾ ਅੱਛਾ ਹਾਂ ਉੱਥੇ ਜਾ ਕੇ ਉਹ ਗੱਲਾਂ ਅਗਲਿਆਂ ਨੇ ਸੁਣਾਉਣੀਆਂ ਕਿ ਅਗਲਿਆਂ ਦਾ ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਜੀ ਐਸ ਵੇਲੇ ਨਜ਼ਰੀਆ ਤੇ ਜੇ ਕਿਤੇ ਇਹਨਾਂ ਨੂੰ ਟੈਲੀ ਕਾਲਿੰਗ ਜੌਬ ਦੇ ਵਿੱਚ ਲਾ ਦਿੱਤਾ ਲਾਈਕ ਜਿੱਦਾਂ ਯੂ نو ਕਸਟਮਰ ਕੇਅਰ ਦੇ ਵਿੱਚ ਫੇਰ ਓਏ ਹੋਏ ਉੱਥੇ ਤਾਂ ਐਸਾ ਇਹ ਸਿਆਪਾ ਪਾਉਣਗੀਆਂ ਹੈ ਪੁੱਛਣਾ ਅੱਛਾ ਫੋਨ ਕਰਕੇ ਕੀ ਕਰਨਗੀਆਂ ਆਪਣੀਆਂ ਨਵੀਆਂ ਤੇ ਨਵੀਆਂ ਸਕੀਮਾਂ ਹੈ ਹਾਂ ਅੱਛਾ ਹੈਲੋ ਮੋਰੇ ਬੋਲਣਾ ਕਿ ਹੈਲੋ ਕਰਤਾਰ ਆਪਣੇ ਬੋਲਦਾ ਭਾਈ ਫੋਨ ਤੈਨੂੰ ਕਾਨੂੰ ਜੀ ਤਾਂ ਨਹੀਂ ਸੀ ਕਰਦਾ ਪਰ ਕਰੇ ਕੰਪਨੀ ਨੇ ਅੱਗੇ ਲਾਈ ਮਰ ਜਿਹੜੇ ਮੇਰੇ ਵਕਤ ਪੈ ਕੇ ਟਾਰਗੇਟ ਹੈ ਤੁਹਾਡਾ ਟਾਰਗੇਟ ਹੈ ਕਨੈਕਸ਼ਨ ਸਾਡੇ ਚਲਾਉਣਾ ਤੂੰ ਤੇ ਮਰ ਜਿਹੜੇ ਕਨੈਕਸ਼ਨ ਬਿਜਲੀ ਦਾ ਨਹੀਂ ਪੁੱਛ ਰਹੀ ਮੈਂ ਤੇਰੇ ਫੋਨ ਤੇ ਪੁੱਛ ਰਹੀ ਆ ਅਜੇ ਤੇ ਕਰ ਰਿਹਾ ਤੂੰ ਹਾਂ ਤੇ ਫੋਨ ਕਿਹੜਾ ਤੇਰੇ ਕੋਲ ਫਿਰ ਮੂੰਹ ਤੇਰੇ ਮੈਂ ਸੱਚ ਇਸ ਤੋਂ ਬਾਅਦ ਸੀਰੀ ਰਹਿ ਗਈ ਭਲਾ ਸੀਰੀ ਵਾਲੀ ਜੌਬ ਮਿਲ ਗਈ ਫੇਰ ਓਏ ਹੋਏ ਜੇਕਰ ਕਿਤੇ ਸਾਡੀਆਂ ਆਪਣੀਆਂ ਨਾ ਉਹ ਬੀਬੀਆਂ ਸੀਰੀ ਲਾ ਦੇਣ ਹਾਂ ਓਏ ਹੋਏ ਮੈਂ ਕਿਹਾ ਜਦੋਂ ਕਿਤੇ ਉਹਨਾਂ ਨੂੰ ਫੋਨ ਦੇਣਾ ਕਿਸੇ ਨੇ ਵੀ ਬੇ ਕੌਣ ਤੂੰ ਮੋਣਾ ਬਿਜਲੇ ਦਾ ਮੁੰਡਾ ਮਰ ਜਾਣੇ ਤੇਰੇ ਆਹ ਹੀ ਕਾਰੇ ਰਹੇ ਹੁਣ ਤੈਨੂੰ ਮੈਂ ਦੱਸਾਂ ਵੀ ਤੂੰ ਕਿੱਧਰ ਜਾਣਾ ਤੇ ਕਿੱਧਰ ਨਹੀਂ ਨਾ ਡੱਫਿਆ ਕਰੇ ਨਹੀਂ ਮਰ ਜਾ ਕਰ ਥੋੜੀ ਡੱਫ ਲਿਆ ਕਰ ਚੱਲ ਏਦਾਂ ਕਰ ਹੁਣ ਸਿੱਧਾ ਜਾ ਤੇ ਅੱਗੇ ਹੈਗਾ ਜਾ ਕੇ ਸੱਜੇ ਪਾਸੇ ਮੋੜ ਤੇ ਮੋੜ ਤੋਂ ਜੀਟੀ ਰੋਡ ਚੜਦਾ ਜੀਟੀ ਰੋਡ ਹਾਂ ਸਿੱਧਾ ਹੀ ਮਰ ਜਾਣਿਆ ਇੱਥੇ ਨਹੀਂ ਕਿਸੇ ਦੀਆਂ ਮੱਝਾਂ ਮੁੱਝਾਂ ਵਿੱਚ ਵੱਜਦੀਆਂ ਨਾ ਬੱਕਰੀਆਂ ਤੁਰੀਆਂ ਫਿਰਦੀਆਂ ਤੇ ਪਤਾ ਨਹੀਂ ਕਿਹੜੀ ਮਾਂ ਵਾਲੀ ਅਮਰੀਕਾ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ ਤੁਹਾਨੂੰ ਤਾਂ ਪਤਾ ਵੀ ਨਹੀਂ ਕੁਝ ਦੱਸਣਾ ਵੀ ਤੁਹਾਨੂੰ ਤਾਂ 95 ਦਾ ਘਾਟਾ ਅੱਗੇ ਜਾ ਕੇ ਉੱਥੋਂ ਆਉਣਾ ਕੂਣੀ ਮੋੜ ਹੈ ਹਾਂ ਕੂਣੀ ਮੋੜ ਤੋਂ ਤੂੰ ਥੱਲੇ ਉੱਤਰ ਜਿਹੜਾ ਨਾਲ ਆਉਣਾ ਖਾਲੇ ਦੇ ਨਾਲ ਜਾ ਕੇ ਅੱਗੇ ਤੇ ਤੈਨੂੰ ਸਿੱਧਾ ਹੀ ਰਾਹ ਮਿਲਣਾ ਨੱਕ ਦੀ ਸੇਧ ਵਿੱਚ ਜਾਵੀਂ ਤੇ ਅੱਗੇ ਜਾ ਕੇ ਤੈਨੂੰ ਆਉਣੀ ਹੈਗੀ ਆ ਇੱਕ ਕੀ ਕਹਿੰਦੇ ਹੁੰਦੇ ਬੰਦ ਜੀ ਸੜਕ ਆਲੇ ਦੁਆਲੇ ਕੰਧ ਤੇ ਕੰਧ ਦੇ ਉੱਪਰ ਇੱਕ ਫੋਟੋ ਬਣੀ ਹੋਈ ਆ ਭੂਤ ਜਿਹੇ ਦੀ ਹਾਂ ਉੱਥੋਂ ਖੱਬੇ ਪਾਸੇ ਨੂੰ ਮੁੜ ਜੀ ਜੇ ਤੁਸੀਂ ਤੇ ਅੱਜ ਵਾਹੀ ਕੰਪਨੀ ਖੋਲੀ ਹੋਈ ਸੀ ਮੈਂ ਕਿਹਾ ਜੀ ਆਪਾਂ ਪੰਜਾਬੀ ਰੇਡੀਓ ਯੂਐਸਏ ਵਾਲਿਆਂ ਨੂੰ ਸਾਰਿਆਂ ਨੂੰ ਦੱਸਣਾ ਸੀਗਾ ਵੀ ਇਹ ਸਾਡੀਆਂ ਬੀਬੇ ਜਿਹੜੀਆਂ ਨਾ ਸਾਡੇ ਪਿੰਡਾਂ ਦੀਆਂ ਰੌਣਕਾਂ ਜਿਹੜੀਆਂ ਉਹ ਰੌਣਕਾਂ ਅਸੀਂ ਭੁੱਲ ਗਏ ਆ ਵਿਸਰ ਗਏ ਆ ਉਹ ਰੌਣਕਾਂ ਅੱਜ ਵੀ ਸਾਡੇ ਚੇਤਿਆਂ ਦੇ ਵਿੱਚ ਹੈਗੀਆਂ ਕਾਸ਼ ਕਿਤੇ ਉਹ ਬੀਬੀਆਂ ਜਿਹੜੀਆਂ ਅੱਜ ਵੀ ਕਿਤੇ ਵੈਸੇ ਤਾਂ ਘੱਟ ਤਾਂ ਇੱਥੇ ਵੀ ਨਹੀਂ ਕਰਦੇ ਹਾਂ ਪਲਾਸਟਿਕ ਵਾਲੇ ਮੰਜੇ ਤਾਂ ਇੱਥੇ ਵੀ ਹੈਗੇ ਆ ਹਾਂ ਤੇ ਫੋਲਡਿੰਗ ਜੇ ਬੈੱਡ ਜਿਹੜੇ ਆ ਤੇ ਪਰ ਗੱਲ ਇਹ ਆ ਕਿ ਉਹ ਚੀਜ਼ਾਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਮੰਜੇ ਢਾ ਕੇ ਤੇ ਜੇਕਰ ਕਿਤੇ ਕੋਈ ਘੁੰਮਦਾ ਫਿਰਦਾ ਦੇਖਦੇ ਥੱਲੇ ਹਾਂ ਜੇਕਰ ਕਿਤੇ ਕੋਈ ਨਾ ਘੁੰਮਦਾ ਫਿਰਦਾ ਕੋਈ ਦਿਸ ਪਵੇ ਵੀ ਕੋਈ ਜਦਾ ਕੋਈ ਇੱਕ ਦੋ ਗੇੜੇ ਕੱਢ ਦੇ ਵੀ ਗਲੀ ਦੇ ਵਿੱਚ ਤਾਂ ਫਿਰ ਫਟਕ ਦੇ ਉਹਨਾਂ ਨੂੰ ਹਾਕ ਵੀ ਮਾਰਨੀ ਸੀਸੀਟੀਵੀ ਕੈਮਰੇ ਹਾਂ ਹਾਕ ਵੀ ਮਾਰ ਲੈਣੀ ਦਲੇਰ ਵੀ ਹੁੰਦੀਆਂ ਬੜੀਆਂ ਹਾਂ ਓਏ ਹੈਲੋ ਨੀਲੀ ਸ਼ਰਟ ਇਧਰ ਆ ਨਾਲ ਹੀ ਨੀਲੀ ਸ਼ਰਟ ਵਾਲੇ ਦਾ ਰੰਗ ਨੀਲਾ ਵੀ ਆਇਆ ਤਾਂ ਵਿਚਾਰਾ ਕਿਸੇ ਨੂੰ ਅਮਰੂਦ ਫੜਾਉਣਾ ਹੀ ਹੁੰਦਾ ਇਧਰੋਂ ਵਿਜੀਲੈਂਸ ਵਾਲਿਆਂ ਨੇ ਫੜ ਲਿਆ ਚਲੋ ਖੈਰ ਇਦਾਂ ਦੀਆਂ ਬੀਬੀਆਂ ਜਿਉਂਦੀਆਂ ਜਾਗਦੀਆਂ ਰਹਿਣ ਮੇਰੀਆਂ ਸਹੇਲੀਆਂ ਔਰ ਇਹ ਪਿਆਰ ਮੁਹੱਬਤ ਇਸੇ ਤਰ੍ਹਾਂ ਹੀ ਬਰਕਰਾਰ ਰਵੇ ਫਿਲਹਾਲ ਇਸ ਵੇਲੇ ਸਮਾਂ ਜੀ ਇਜਾਜ਼ਤ ਲੈਣ ਦਾ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ ਯੂਐਸ